सवाल है वो मैं करना चाहवांगी कि 1 महीने तो बाद आखिरकार बानी पीटीआई ते बुशा बीबी और उन्होंने पैर उज़मा खान की मुलाकात हो गई है। वो कहते हैं कि जी बानी पीटीआई जिहड़े ने मुकम्मल तौर पर सेहतमंद ने, हुण तहरीक इंसाफ की जिहड़ा ना वो बानी की जिंदगी ते सेहत के मुतालिक हुण मुतमईन हो गई है जिहड़ी पार्टी हैगी है। जी डेफिनेटली जो असल ते सो इहो किहा सी ना कि तुसीं फैमिली नूं ते वकीलां नूं ਉਹਨਾਂ ਨੂੰ ਐਕਸੈਸ ਦਿਓ, ਉਹਨਾਂ ਨੂੰ ਮਿਲਣ ਦਿਓ, ਵੇਖਣ ਦਿਓ। ਅੱਖੀਂ ਵੇਖੇ ਦਾ ਜਿਹੜਾ ਹੋਰ ਗੱਲ ਹੁੰਦੀ ਹੈ ਤੇ ਤੁਸੀਂ ਇਹ ਕਿਉਂ ਲੁਕਾਉਂਦੇ ਫਿਰਦੇ ਹੋ ਜਦੋਂ ਅਦਾਲਤ ਦਾ ਹੁਕਮ ਵੀ ਹੈ ਕਿ ਉਹਦਾ ਤੁਸੀਂ ਮੀਟਿੰਗ ਕਰਾਓ। ਅਦਾਲਤੀ ਅਹਿਕਾਮਾਤ ਦੇ ਮੁਤਾਬਕ ਔਰ ਕਾਨੂੰਨ ਦੇ ਮੁਤਾਬਕ ਜਿਹੜੇ ਪ੍ਰਿਜ਼ਨ ਰੂਲ ਨੇ ਉਹ ਇਜਾਜ਼ਤ ਦਿੰਦੇ ਨੇ ਤੇ ਉਹਨਾਂ ਤੋਂ ਫੈਮਿਲੀ ਤੋਂ ਲੁਕਾ ਕੇ ਰੱਖਣਾ ਜਾਂ ਵਕੀਲਾਂ ਤੋਂ ਲੁਕਾ ਕੇ ਰੱਖਣਾ ਇਹ ਫਿਰ ਸ਼ਕੂਕ ਸ਼ੁਬਾਤ ਨੂੰ ਜਨਮ ਦਿੰਦਾ ਨਹੀਂ। ਤੇ ਉਹਦੀ ਵਾਸਤੇ ਤਾਂ ਬਿਹਤਰੀਨ ਤਰੀਕਾ ਇਹੀ ਹੈ ਕਿ ਵੀ ਤੁਸੀਂ ਉਹ ਮੁਲਾਕਾਤਾਂ ਜਿਹੜੀਆਂ ਨੇ ਰੂਟੀਨ ਦੇ ਨਾਲ ਉਹਨਾਂ ਨੂੰ ਜਾਰੀ ਰੱਖੋ ਤਾਂ ਕਿ ਕੋਈ ਇਹੋ ਜਿਹੀ ਗੱਲ ਫਿਰ ਆਏ ਨਾ। ਜ਼ਾਹਿਰ ਇਮਰਾਨ ਖਾਨ ਇੱਕ ਪਾਕਿਸਤਾਨ ਦਾ ਵੱਡੇ ਲੀਡਰ ਨੇ, ਉਹਨਾਂ ਦੀ ਪਪੂਲੈਰਿਟੀ ਹੈ, ਉਹਨਾਂ ਦੇ ਲੋਕੀ ਜਿਹੜੇ ਨੇ ਉਹਨਾਂ ਦੀ ਸਿਹਤ ਦੇ ਬਾਰੇ ਜਾਂ ਉਹਨਾਂ ਦੇ ਬਾਰੇ ਖਬਰ ਕੋਈ ਵੀ ਇੰਝ ਦੀ ਆਵੇ ਤੇ ਫਿਰ ਉਹਦੇ 'ਚ ਮੁਆਸ਼ਰੇ ਦੇ ਵਿੱਚ ਔਰ ਪੀਟੀਆਈ ਦੇ ਵਰਕਰਸ ਜਾਂ ਲੀਡਰਾਂ ਪਾਰਲੀਮੈਂਟੇਰੀਅਨ ਉਹਨਾਂ ਦੀ ਫੈਮਿਲੀ ਦੇ ਵਿੱਚ ਇੱਕ ਚਿੰਤਾ ਪੈਦਾ ਹੋਣਾ ਤੇ ਕੁਦਰਤੀ ਗੱਲ ਹੈ। मतलब हुण जिहड़ी चिंता हैगी वो खत्म हो गई है ना वैसे? नहीं देखो ਉਹਨਾਂ ਦੀ ਸਿਹਤ ਤੋਂ ਲੈ ਕੇ ਤੇ ਚਲੋ ਸਹੀ ਹੈ। ਕੱਲ ਉਹਨਾਂ ਦੀ ਆ ਗਿਆ ਹੈ ਸਿਸਟਰ ਦਾ ਫੋਨ ਦਾ ਸਟੇਟਮੈਂਟ ਵੀ ਆ ਗਿਆ ਹੈ, ਉਹਨਾਂ ਨੇ ਵੇਖ ਵੀ ਲਿਆ। ਲੇਕਿਨ ਗੁਜ਼ਾਰਿਸ਼ ਹੈ ਜੀ ਕਿ ਇਹ ਸਾਰੀ ਜਿਹੜੀ ਗੱਲ ਹੈ ਇਹ ਨਹੀਂ ਮਾਮੂਲੀ ਨਹੀਂ ਨਾ। ਉਹ ਤੁਸੀਂ 30 ਦਿਨ ਕਿਸੇ ਬੰਦੇ ਨੂੰ ਖਿਲਾਫੇ ਕਾਨੂੰਨ ਜਿਹੜਾ ਹੈ ਉਹ ਡੱਕ ਦਿਓ ਕਮਰੇ ਦੇ ਵਿੱਚ ਔਰ ਉਹਨਾਂ ਦੀ ਜਿਹੜੇ ਜੇਲ੍ਹ ਦੇ ਵਿੱਚ ਜਦੋਂ ਬੰਦੇ ਡੱਕੀ ਦੇ ਨੇ ਜਦੋਂ ਉਹਨਾਂ ਦੇ ਵੀ ਕੋਈ ਹਕੂਕ ਹੁੰਦੇ ਨੇ ਤੁਸੀਂ ਜਿਹੜੇ ਪ੍ਰਿਜ਼ਨ ਰੂਲ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਨਹੀਂ ਤੁਸੀਂ ਟ੍ਰੀਟ ਕਰੋਗੇ ਤੇ ਫਿਰ ਤੁਹਾਡਾ ਆਸਬਾ ਜਿਹੜਾ ਉਹਦੇ ਤੇ ਕਾਫੀ ਆਬਜੈਕਸ਼ਨ ਹੁੰਦੇ ਨੇ ਨਾ ਜੀ। ਇਮਰਾਨ ਖਾਨ ਫਾਰਮਰ ਪ੍ਰਾਈਮ ਮਿਨਿਸਟਰ ਹੈ ਪਾਕਿਸਤਾਨ ਦੇ, ਉਹ ਸਭ ਤੋਂ ਵੱਡਾ ਸਿਆਸੀ ਲੀਡਰ ਹੈ ਤੇ ਅਗਰ ਤੁਸੀਂ ਉਹਦੇ ਬੁਨਿਆਦੀ ਹਕੂਕ ਸਲਬ ਕਰੋਗੇ ਇਹ ਤਾਂ ਮਾੜੀ ਗੱਲ ਹੈ ਔਰ ਇਹਦੇ ਤੇ ਫਿਰ ਇਤਜਾਜ ਵੀ ਬਣਦਾ ਹੈ, ਇਹਦੇ ਤੇ ਗੁੱਸਾ ਵੀ ਬਣਦਾ ਹੈ, ਇਹਦੇ ਤੇ ਫਿਰ ਜਿਹੜਾ ਇਸੇ ਵਾਸਤੇ ਜਲਸੇ ਜਲੂਸ ਵੀ ਨਿਕਲਦੇ ਨੇ, ਲੋਕੀ ਗੱਲਾਂ ਵੀ ਕਰਦੇ ਨੇ। ਫਿਰ ਤੁਸੀਂ ਮੌਕਾ ਦਿੰਦੇ ਹੋ ਬਾਹਰ ਦੇ ਜਿਹੜੇ ਦੁਸ਼ਮਣ ਮੁਲਕ ਨੇ ਉਹਨਾਂ ਦੇ ਮੀਡੀਆ ਨੂੰ ਕਿ ਉਹ ਮਨਪਾਉਣੀਆਂ ਗੱਲਾਂ ਕਰਨ। ਤੁਸੀਂ ਕਿਉਂ ਇੰਨੀ ਗੱਲ ਕਰਦੇ ਹੋ ਤੇ ਉਹਨਾਂ ਦਾ ਮਾਮਲਾ ਜਿਹੜਾ ਹੈ ਉਹ ਇਸ ਤਰ੍ਹਾਂ ਵੱਧਦਾ ਹੈ। ਇਹ ਹਕੂਮਤ ਨੂੰ ਵੀ ਤੇ ਕੁਝ ਆਪਣੀ ਜੋ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। नहीं बिल्कुल सही है वैसे, लेकिन अगर मैं तुहाडे कोल एक सवाल पूछा है कि जो दुश्मन मुल्क वैसे ही पाकिस्तान के खिलाफ जो ना वो प्रोपोगेंडास करता रहता है, इस सूरत हाल दे विच उन्हां दे टीवी चैनल्स ते जाके इस तरह का प्रोपोगेंडा या उहदा हिस्सा बनना चाहिए सी वैसे कि ये दुरुस्त थी वैसे? देखो जी गल है कि हुण दुनिया एक ग्लोबल वर्ल्ड है, ਉਹਦੇ ਵਿੱਚ ਮੀਡੀਆ ਦੇ ਬਾਰੇ ਤੁਸੀਂ ਗੱਲ ਕਰਦੇ ਹੋ ਚਾਹੇ ਉਹ ਇੰਡੀਆ ਦਾ ਮੀਡੀਆ ਹੈ ਜਾਂ ਬਾਕੀ ਮੀਡੀਆ ਹੈ, ਵੈਸਟਰਨ ਮੀਡੀਆ ਵੀ ਹੈ। ਇਮਰਾਨ ਖਾਨ ਇੱਕ ਬੈਨ ਅਲ-ਅਕਵਾਮੀ ਸ਼ਖਸੀਅਤ ਹੈ, ਪਾਕਿਸਤਾਨ ਤੋਂ ਸਭ ਨਾਲੋਂ ਜ਼ਿਆਦਾ ਆਪਣਾ ਜਿਹੜਾ ਹੈ ਉਹ ਤਾਰਫ ਰੱਖਣ ਵਾਲਾ, ਪਿੱਛੇ ਰੱਖਣ ਵਾਲਾ ਬੰਦਾ ਹੈ। ਪਾਕਿਸਤਾਨੀ ਜਿਹੜੇ ਬਾਤ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ। ਉਹ ਪਾਕਿਸਤਾਨ ਦੇ ਸਿਰਫ ਸਿਆਸਤਦਾਨ ਨਹੀਂ, ਉਸ ਤੋਂ ਪਹਿਲਾਂ ਵੀ ਸਟਾਰ ਰਹੇ ਨੇ। ਉਹਨਾਂ ਨੂੰ ਦੁਨੀਆ ਜਿਹੜੀ ਉਹ ਨਜ਼ਰ ਨਾਲ ਵੇਖਦੀ ਹੈ। ਉੱਥੇ ਵੀ ਇੰਡੀਆ ਦੇ ਵਿੱਚ ਵੀ ਲੋਕੀ ਬਹੁਤ ਸਾਰੇ ਉਹਨਾਂ ਦੀ ਚਾਹਣ ਵਾਲੇ ਵੀ ਨੇ ਤੇ ਉੱਥੇ ਜਿਹੜੀ ਅਗਰ ਉਹਨਾਂ ਦੀ ਸਿਹਤ ਦੇ ਬਾਰੇ ਤੁਸੀਂ ਗੱਲ ਕਰਦੇ ਹੋ, ਕੋਈ ਜਾ ਕੇ ਫੈਮਿਲੀ ਵਾਲਾ ਬੰਦਾ ਕਰਦਾ, ਫੈਮਿਲੀ ਦੀ ਚਿੰਤਾ ਵੱਧ ਹੁੰਦੀ ਹੈ ਨਾ ਜੀ। ਜਿਹੜੇ ਰਿਸ਼ਤੇ ਨੇ ਉਹਨਾਂ ਦੀ ਅਸਾਸੀਅਤ ਵੱਖਰੀ ਹੁੰਦੀ ਹੈ। ਤੁਸੀਂ ਯਾਦ ਤੇ ਆਖੋ ਨਾ ਵੀ ਤੁਸੀਂ ਮੌਕਾ ਦਿੰਦੇ ਹੋ ਤੇ ਆਪਣਾ ਮੀਡੀਆ ਜਿਹੜਾ ਉਹ ਉਹਨਾਂ ਨੂੰ ਫੈਮਿਲੀ ਨੂੰ ਜਾਂ ਉਹਨਾਂ ਦੇ ਪ੍ਰੈਸ ਕਾਨਫਰੰਸਾਂ ਜਾਂ ਉਹਨਾਂ ਦੇ ਇੰਟਰਵਿਊ ਤੁਸੀਂ ਨਸ਼ਰ ਹੋਣ ਦਿੰਦੇ ਹੋ, ਉਹ ਤੇ ਹੋਣ ਨਹੀਂ ਦਿੰਦੇ। ਤੇ ਅਗਰ ਬਾਹਰ ਕੋਈ ਗੱਲ ਕਰ ਲਈ ਤਾਂ ਏਡਾ ਬੁਰਾ ਮਨਾਉਣ ਵਾਲੀ ਗੱਲ ਨਹੀਂ ਸੀ ਜਿੰਨੀ ਕਿ ਹੁਕੂਮਤ ਨੇ ਬਣਾਈ ਹੈ। ਹਕੂਮਤ ਨੂੰ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਨਾ ਜੀ ਉਹਨੂੰ ਸੰਜੀਦਗੀ ਨਾਲ ਕਰੇ। ਇਹ ਹਕੂਮਤ ਬੜੀ ਗੈਰ ਸੰਜੀਦਾ ਹੈ, ਇਹ ਨਲਾਇਕਾਂ ਦਾ ਇੱਕ ਟੋਲਾ। ਇਹਨਾਂ ਨੇ ਕਦੀ ਕੋਈ ਕੰਮ ਸਿੱਧਾ ਕੀਤਾ ਨਹੀਂ ਔਰ ਆਪਣੀ ਜਿਹੜੀ ਨਲਾਇਕੀ ਹੈ ਉਹ ਪਾ ਦਿੰਦੇ ਦੂਜੇ ਦੇ ਗਲੇ। ਇੰਝ ਨਹੀਂ ਹੁੰਦਾ। ਇਹ ਦੁਨੀਆ ਜਿਹੜੀ ਹੈ ਹੁਣ ਬਹੁਤ ਅੱਗੇ ਵੱਧ ਗਈ ਹੈ। ਸੋਸ਼ਲ ਮੀਡੀਆ ਦਾ ਦੌਰ ਹੈ। ਇੱਥੇ 15 ਮਿੰਟ ਪਹਿਲਾਂ ਖਬਰ ਨਸ਼ਰ ਹੋ ਜਾਂਦੀ ਜਿਹੜੀ 15 ਮਿੰਟ ਬਾਅਦ ਹੋਣੀ ਹੁੰਦੀ। ਇੱਥੇ ਬਹੁਤ ਜ਼ਿਆਦਾ ਫਾਸਟ ਕਮਿਊਨੀਕੇਸ਼ਨ ਹੋ ਗਈ, ਰਾਬਤਾ ਬਹੁਤ ਤੇਜ਼ ਹੋ ਗਿਆ, ਇਨਫੋਰਮੇਸ਼ਨ ਬਹੁਤ ਤੇਜ਼ੀ ਨਾਲ ਫਲੋ ਕਰਦੀ ਹੈ। ਇਹਦੇ ਵਾਸਤੇ ਉਹਨੂੰ ਐਕਸ਼ਨ ਵੀ ਉਨੇ ਤੇਜ਼ ਹੋਣੇ ਚਾਹੀਦੇ ਨੇ। ਵਰਨਾ ਜਿਹੜਾ ਹੈ ਇਹ ਦੀਆਂ ਗੱਲਾਂ ਕਿ ਜੀ ਫਲਾਣੇ ਚੈਨਲ ਤੇ ਕਿਉਂਕਿ ਫਲਾਣੇ ਚੈਨਲ ਪਰ ਦੁਨੀਆ ਦਾ ਹੁਣ ਹਰ ਚੈਨਲ ਹੁਣ ਤਾਂ ਹਰ ਬੰਦਾ ਜਿਹੜਾ ਮੋਬਾਈਲ ਪੜ ਕੇ ਚੈਨਲ ਆਪਣਾ ਚਲਾ ਲੈਂਦਾ। ਹੁਣ ਤੇ ਗੱਲ ਹੀ ਖਤਮ ਹੋ ਗਈ। ਬਿਲਕੁਲ ਸਹੀ। ਅੱਛਾ ਮੈਨੂੰ ਇਹ ਦੱਸਿਓ ਕਿ ਮੁਲਾਕਾਤ ਤੋਂ ਬਾਅਦ ਜਿਹੜਾ ਪੀਟੀਆਈ ਦਾ ਜਿਹੜਾ ਟਵਿੱਟਰ ਅਕਾਊਂਟ ਹੈ ਜਾਂ ਪੀਟੀਆਈ ਦੇ ਟਵਿੱਟਰ ਅਕਾਊਂਟਸ ਦੇ ਉੱਤੋਂ ਇਦਾਰਿਆਂ ਦੇ ਉੱਤੇ ਔਰ ਸਰਬਰਾਹਾਂ ਦੇ ਖਿਲਾਫ ਇੱਕ ਸੰਗੀਨ ਕਿਸਮ ਦੀ ਮੁਹਿੰਮ ਜਿਹੜੀ ਨਾ ਉਹ ਚਲਾਈ ਜਾ ਰਹੀ ਹੈ। ਮੁਲਾਕਾਤ ਦੇ ਬਾਅਦ ਇਹਦੇ ਵਿੱਚ ਕਾਫੀ
ਸ਼ਿੱਦਤ ਆ ਗਈ ਹੈ, ਇਹਦੀ ਕੀ ਵਜ੍ਹਾ? ਦੇਖੋ ਜਦੋਂ 30 ਦਿਨ ਤੁਸੀਂ ਬੰਦੇ ਨੂੰ ਬੰਦ ਰੱਖੋਗੇ ਉਹ ਤੁਹਾਡੇ ਤੇ ਸਲਾਤ ਨਹੀਂ ਪੜੇਗਾ ਨਾ ਜੀ। ਜ਼ਾਹਿਰ ਹੈ ਉਹਨੇ ਤਾਂ ਬੜਾ ਹੀ ਪੜਨਾ ਹੈ। ਉਹਨੇ ਜਿਹੜੇ ਬੰਦੇ ਨੂੰ ਤੁਸੀਂ ਗੈਰ ਕਾਨੂੰਨੀ ਤੌਰ ਤੇ ਉਹਦੀ ਦੇਖੋ ਨਾ, ਉਹਨਾਂ ਦੀ ਬੇਗਮ ਜਿਹੜੀ ਹੈ ਨਾਲ ਦੇ ਸੈੱਲ 'ਚ ਕੈਦ ਹੈ, ਉਹਦੇ ਨਾਲ ਵੀ ਮੁਲਾਕਾਤ ਤੁਸੀਂ ਨਾ ਕਰਾਓ, ਵਕੀਲਾਂ ਨਾਲ ਵੀ ਨਾ ਕਰਾਓ, ਫੈਮਿਲੀ ਨਾਲ ਵੀ ਨਾ ਕਰਾਓ, ਅਦਾਲਤੀ ਹੁਕਮ ਵੀ ਹੋਵੇ, ਉਹਨਾਂ ਦਾ ਇਸਤਕਾਕ ਵੀ ਹੋਵੇ, ਤੇ ਫਿਰ ਬੰਦੇ ਦੇ ਵਿੱਚ ਕੁਦਰਤੀ ਤੌਰ ਤੇ ਗੁੱਸਾ ਤੇ ਹੁੰਦਾ ਹੈ। ਠੀਕ ਹੈ ਨਾ ਜੀ। ਬਾਕੀ ਜਿਹੜੇ ਇਦਾਰਿਆਂ ਦੇ ਜਾਂ ਉਹਨਾਂ ਦੇ ਸਿਲਸਿਲੇ ਹੈ ਨੇ, ਉਹ ਵੀ ਤਾਂ ਥੋੜਾ ਆਪਣੇ ਵੇਖਣ ਨਾ, ਆਪਣਾ ਉਹਨਾਂ ਦਾ ਕੰਡਕਟ ਕੀ ਹੈ, ਆਪਣੇ ਜਿਹੜਾ ਹੈ ਉਹਨਾਂ ਦੀ ਇਸ ਤਰ੍ਹਾਂ ਤੇ ਨਹੀਂ ਹੋ ਸਕਦਾ। ਦੇਖੋ ਇੱਕ ਟਸਲ ਤੇ ਹੈ, ਇਸ ਟਸਲ ਨੂੰ ਇਹਦਾ ਟੈਂਪਰੇਚਰ ਥੱਲੇ ਲਾਉਣ ਦੀ ਲੋੜ ਹੈ, ਤੇ ਉਹ ਜਦੋਂ ਤੱਕ ਦੂਜਾ ਪਾਸੋਂ ਨਹੀਂ ਹੋਏਗਾ ਤਾਂ ਕਿਵੇਂ ਹੋਏਗਾ? ਫਿਰ ਹੁਕੂਮਤ ਜਿਹੜੀ ਹੈ ਉਹਨੂੰ ਜ਼ਿਆਦਾ ਲੋੜ ਇਸ ਵਾਸਤੇ ਹੁੰਦੀ ਹੈ ਕਿ ਉਹਨੂੰ ਤੇ ਇਹ ਜਿਹੜਾ ਗਰਮ ਦਰਜਾ ਹਰਾਰਤ ਹੈ, ਜਾਂ ਇਸ ਨੂੰ ਤੁਸੀਂ ਕਹੋ ਕਿ ਉਹਨਾਂ ਨੂੰ ਤੇ ਪੁਰਸਕੂਨ ਸਟੇਟਸ ਕੋਈ ਚਾਹੀਦਾ ਹੁੰਦਾ ਨਾ ਜੀ। ਇੱਕ ਆਪੋਜੀਸ਼ਨ ਦਾ ਕੰਮ ਹੁੰਦਾ ਕਿ ਉਹ ਹਰ ਵੇਲੇ ਧੂਣੀ ਤੋਂ ਹੈ ਰੱਖਣ, ਕਿਉਂਕਿ ਉਹਨਾਂ ਕੋਲ ਹੋਰ ਕੰਮ ਕੋਈ ਨਹੀਂ ਹੁੰਦਾ। ਦੇਖੋ ਨਾ, ਉਹਨਾਂ ਨੂੰ ਸਪੇਸ ਦੇਣੀ ਪੈਂਦੀ ਹੈ ਸਿਆਸਤ ਦੇ ਵਿੱਚ, ਤੇ ਤੁਸੀਂ ਉਹ ਵੀ ਨਾ ਦਿਓ, ਉਹਨਾਂ ਦੀ ਗੱਲ ਵੀ ਨਾ ਸੁਣੋ, ਉਹਨਾਂ ਦੇ ਕੇਸ ਵੀ ਨਾ ਸੁਣੋ, ਉਹਨਾਂ ਤੇ ਐਕਸੈਸ ਵੀ ਬੰਦ ਕਰ ਦਿਓ, ਉਹਨਾਂ ਦੀ ਪਾਰਟੀ ਤੇ ਵੀ ਆਪਣਾ ਡੰਡਾ ਸੋਟਾ ਚਲਾਈ ਰੱਖੋ, ਕਾਰਕੁਨਾਂ ਤੇ ਲੀਡਰਾਂ ਤੇ ਫੈਮਿਲੀ ਤੇ। ਉਹਨਾਂ ਦੀਆਂ ਭੈਣਾਂ ਜਿਹੜੀਆਂ ਨੇ, ਉਹ 71 ਸਾਲ ਦੀ ਭੈਣ ਨੂੰ ਤੁਸੀਂ ਪੜ ਕੇ ਤੇ ਉੱਥੇ ਜਿਹੜੀਆਂ ਆਪਣਾ ਫੀਮੇਲ ਪੁਲਿਸ ਤੱਕ ਕਹਿੰਦੇ ਨੇ ਉਹਨਾਂ ਦੇ ਬਾਲ ਫੜੇ। ਮੋਤੀ ਵੁਜ਼ਰਾ ਨੇ ਉਹ ਕਹਿੰਦੇ ਨੇ ਕਿ ਜੀ ਬਾਨੀ ਪੀਟੀਆਈ ਦੇ ਨਾਲ ਉਹਨਾਂ ਦੇ ਅਹਿਲੇ ਖਾਨਾ ਜਿਹੜੀ ਮੁਲਾਕਾਤ ਹੈ ਇਹ ਕਰਨਾ ਉਹਨਾਂ ਦਾ ਹੱਕ ਹੈ, ਲੇਕਿਨ ਜੇਲ੍ਹ ਦੇ ਬਾਹਰ ਜਿਹੜਾ ਨਾ ਉਹ ਸਿਆਸੀ ਮਜਮਾ ਨਹੀਂ ਹੋਣਾ ਚਾਹੀਦਾ, ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨੀ ਚਾਹੀਦੀ। ਅਗਰ ਪੀਟੀਆਈ ਨੇ ਇਹਦੇ ਉੱਤੇ ਅਮਲ ਕੀਤਾ ਤੇ ਆਇੰਦਾ ਦਿਨਾਂ ਦੇ ਵਿੱਚ ਵੀ ਸੀ ਮੁਲਾਕਾਤਾਂ ਕਰਾ ਦੇਵਾਂਗੇ। ਕੀ ਪੀਟੀਆਈ ਜਿਹੜਾ ਨਾ ਇਹਦੇ ਉੱਤੇ ਅਮਲ ਕਰੇਗੀ? ਵੈਸੇ ਤੇ ਕੱਲ ਤੇ 1200-1500 ਬੰਦਾ ਕੱਲ ਉੱਤੇ ਇਕੱਠਾ ਹੋਇਆ ਸੀ, ਤਾਂ ਮੁਲਾਕਾਤ ਹੋਈ ਹੈ। ਅੱਛਾ, ਜਦੋਂ ਕੁਲੀਆਂ ਜਾਂਦੀਆਂ ਨੇ ਉਹਨਾਂ ਨੂੰ ਮਿਲਣ ਨਹੀਂ ਦਿੰਦੇ। ਇਹ ਤਾਂ ਇਹਨਾਂ ਦੇ ਜਿਹੜਾ ਇਹ ਆਖਣ ਚ ਤੇ ਕਰਨ ਚ ਜਿਹੜਾ ਨਾ ਉਹ ਫਰਕ ਹੈ ਨਾ। ਇਹ ਆਂਦੇ ਕੁਝ ਨੇ ਕਰਦੇ ਕੁਝ ਨੇ। ਵੈਸੇ ਫੈਸਲ ਚੌਧਰੀ ਸਾਹਿਬ ਮੇਰੇ ਪ੍ਰੋਗਰਾਮ ਦੇ ਵਿੱਚ ਨਾ ਸ਼ੌਕਤ ਬਸਾ ਸਾਹਿਬ ਵੀ ਆਏ ਸੀ, ਉਹ ਵੀ ਬਿਲਕੁਲ ਬੜੇ ਸਟਬਨ ਸੀ। ਉਹਨਾਂ ਨੇ ਕਿਹਾ ਕਿ ਜੀ ਨਹੀਂ, ਅਸੀਂ ਜਿਹੜਾ ਨਾ ਕਿਸੇ ਦੀ ਨਹੀਂ ਸੁਣਨੀ ਹੈਗੀ, ਅਸੀਂ ਆਪਣੀ ਹੀ ਮਨਵਾਣੀ ਹੈ। ਇਹਦੇ ਕਰਕੇ ਹੀ ਸੈਨੇਟਰ ਫੈਸਲ ਵਾਵੜਾ ਨੇ ਵੀ ਨਾ ਇੱਕ ਮਸ਼ਵਰਾ ਦਿੱਤਾ ਹੈ ਪੀਟੀਆਈ ਨੂੰ। ਉਹ ਕਹਿੰਦੇ ਨੇ ਕਿ 2 ਕਦਮ ਅੱਗੇ 1 ਕਦਮ ਪਿੱਛੇ, ਔਰ ਇਹੀ ਸਿਆਸਤ ਹੈ। ਯਾਨੀ ਪੀਟੀਆਈ ਵਾਸਤੇ ਇਹ ਜਿਹੜਾ ਮਸ਼ਵਰਾ ਹੈ, ਤੁਸੀਂ ਕੀ ਸਮਝਦੇ ਹੋ ਕਿ ਕਿੰਨਾ ਫਾਇਦਾਮੰਦ ਹੋ ਸਕਦਾ ਹੈ? ਔਰ ਸਿਆਸਤ ਦੇ ਵਿੱਚ ਥੋੜੀ ਜੀ ਲਚਕ ਇਨਸਾਨ ਨੂੰ ਵਿਖਾਉਣੀ ਚਾਹੀਦੀ ਹੈ। ਦੇਖੋ ਇਸ਼ੂ ਬੇਸ ਹੈ ਨਾ, ਕੋਈ ਜਿਹੜਾ ਐਸਾ ਇਸ਼ੂ ਹੋਏਗਾ ਜਿੱਥੇ ਤੁਸੀਂ ਲਚਕ ਵਿਖਾਓਗੇ। ਹੁਣ ਇਮਰਾਨ ਖਾਨ ਦੀ ਜ਼ਿੰਦਗੀ ਦੇ ਹਕੂਕ ਤੇ ਤਾਂ ਲਚਕ ਨਹੀਂ ਨਾ ਦਿਖਾਈ ਜਾ ਸਕਦੀ। ਦੇਖੋ ਨਾ, ਇਹ ਮੁਖਤਲਿਫ ਗੱਲਾਂ ਨੇ, ਜਿੱਥੇ ਕੋਈ ਗੱਲ ਐਸੀ ਉਹ ਕਰੇ ਲਚਕ ਦਿਖਾਉਣਾ ਨਹੀਂ ਹੋਵੇ ਤਾਂ ਦਿਖਾਉਣੀ ਚਾਹੀਦੀ। ਇਹਦੇ ਤੇ ਕੋਈ ਦੂਜੀ ਓਪੀਨੀਅਨ ਨਹੀਂ ਹੈ, ਦੂਜੀ ਗੱਲ ਵੀ ਨਹੀਂ, ਉਹ ਰੱਖਣੀ ਚਾਹੀਦੀ ਹੈ। ਔਰ ਸਿਆਸਤ ਚ ਹੁੰਦਾ ਹੈ। ਹੁਣ ਫੈਸਲ ਵਾਲਾ ਜਿਸ ਤਰੀਕੇ ਨਾਲ ਮਸ਼ਵਰਾ ਦਿੰਦਾ ਭਰਾ ਮੇਰਾ, ਉਹ ਮਸ਼ਵਰੇ ਤੇ ਕੋਮਲ ਕਰਨ ਉਹ ਡੰਗੇ ਤੇ ਆਪਣਾ ਡਾਂਗ ਦੇ ਰੱਖ ਕੇ ਰੋਟੀ ਦਿੰਦਾ, ਏਦਾਂ ਤਾਂ ਕੋਈ ਨਹੀਂ ਲੈਂਦਾ। ਤੇ ਇਹਦਾ ਜਦੋਂ ਦੇਖੋ ਨਾ, ਗੱਲ ਕਰਨ ਦਾ ਵੀ ਚੱਜ ਹੁੰਦਾ ਨਾ ਜੀ, ਵਸਤ ਹੁੰਦਾ। ਏਦਾਂ ਨਹੀਂ ਹੁੰਦਾ ਕਿ ਅਗਲੇ ਜਿਹੜੀ ਪਾਰਟੀ ਹੈ, ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਹੈ, ਤੁਸੀਂ ਉਹਨਾਂ ਨਾਲ ਸਭ ਕੁਝ ਕਰਕੇ ਵੇਖ ਵੀ ਲਿਆ, ਇਲੈਕਸ਼ਨ ਫਿਰ ਵੀ ਜਿੱਤ ਗਏ, ਫਿਰ ਤੁਹਾਨੂੰ ਉੱਥੇ ਰੌਲਾ ਪੈਣਾ ਪਿਆ, ਤੁਹਾਨੂੰ ਅਦਾਲਤ ਤਬਾਹ ਕਰਨੀ ਪਈ, ਤੁਹਾਨੂੰ ਆਇਨ ਤਬਾਹ ਕਰਨਾ ਪਿਆ, ਤੁਸੀਂ ਉਹਦਾ ਤੋੜ ਨਹੀਂ ਕੱਢ ਸਕੇ ਸਿਆਸੀ ਤੌਰ ਤੇ। ਅੱਜ ਵੀ ਤੁਸੀਂ ਇਮਰਾਨ ਖਾਨ ਦੇ ਪੈਗਾਮ ਤੋਂ, ਇਮਰਾਨ ਖਾਨ ਦੀ ਟਵੀਟ ਤੋਂ, ਇਮਰਾਨ ਖਾਨ ਦੀ ਤਜਵੀਜ਼ ਤੋਂ ਜਾਂ ਕਿਸੇ ਗੱਲਬਾਤ ਤੋਂ ਤੁਸੀਂ ਡਰਦੇ ਰਹਿੰਦੇ ਹੋ।